ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 22 ਅਗਸਤ 2014 6 ਭਾਦੂ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਡਾਕਟਰ ਸਾਹਿਬ ਦੱਸੋ ਸਾਡੇ ਦਰਸ਼ਕਾਂ ਨੂੰ ਅੱਜ ਦਾ ਕੋਈ ਅਹਿਮ ਮੁੱਦਾ। ਅੱਜ ਦੇ ਸਪੈਸ਼ਲ ਡਿਸਕਸ਼ਨ ਮੁੱਦਿਆਂ 'ਚ ਦੋ ਇਸ਼ੂ ਅਸੀਂ ਪਿਕ ਕੀਤੇ ਨੇ ਜੀ। ਜਦੋਂ ਭਾਰਤ ਦੇ ਨਕਸ਼ੇ 'ਚ ਅੱਡ-ਅੱਡ ਸਟੇਟਾਂ ਦੇ ਵਿੱਚ ਸ਼ਰਾਬ ਦੀ ਕੰਜ਼ੰਪਸ਼ਨ ਦੀ ਗੱਲ ਹੁੰਦੀ ਹੈ ਤਾਂ ਜਿਹੜਾ ਬੇਸ਼ੱਕ ਉਹਨਾਂ ਦੇ ਡਾਟੇ 'ਤੇ ਜਾਂ ਉਹਨਾਂ ਦੇ ਅੰਕੜਿਆਂ 'ਤੇ ਇਤਬਾਰ ਤਾਂ ਨਹੀਂ ਕੀਤਾ ਜਾ ਸਕਦਾ, ਪਰ ਹੁਣ ਤੱਕ ਜਿਹੜੇ ਅੰਕੜੇ ਉੱਥੇ ਰਹੇ ਬੇਸ਼ੱਕ ਬਹੁਤਿਆਂ ਨੂੰ ਲੱਗਦਾ ਹੈ ਵੀ ਪੰਜਾਬ ਜਿਹੜਾ ਉਹਦੇ 'ਚ ਸਭ ਤੋਂ ਜ਼ਿਆਦਾ ਸ਼ਰਾਬ ਪੀਤੀ ਜਾਂਦੀ ਹੈ ਜਾਂ ਪੰਜਾਬ ਸਭ ਤੋਂ ਜ਼ਿਆਦਾ ਸ਼ਰਾਬ ਕੰਜ਼ਿਊਮ ਕਰਦਾ ਹੈ। ਜੀ। ਕਈ ਜਿਹੜੇ ਨੇ ਇੱਕ ਕਦਮ ਹੋਰ ਅੱਗੇ ਜਾਂਦੇ ਆ, ਕਈ ਵਾਰੀ ਕਹਿਣਗੇ ਕਿ ਜੀ ਸਿੱਖ ਦੁਨੀਆ 'ਚ ਸਭ ਤੋਂ ਜ਼ਿਆਦਾ ਸ਼ਰਾਬ ਪੀਣ ਵਾਲੀ ਕੌਮ ਹੈ, ਜਿਹੜੀ ਕਿ ਗੱਲ ਠੀਕ ਨਹੀਂ ਹੈ। ਜੀ। ਕਿਉਂਕਿ ਈਵਨ ਭਾਰਤ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਅੰਕੜੇ ਨੇ, ਸਭ ਤੋਂ ਜ਼ਿਆਦਾ ਜਿਹੜੀ ਲਿਕਰ ਕੰਜ਼ਿਊਮਿੰਗ ਜਾਂ ਅਲਕੋਹਲ ਕੰਜ਼ਿਊਮਿੰਗ ਸਟੇਟ ਹੈ ਉਹ ਕੇਰਲ ਹੈ। ਜੀ। ਉਹਨਾਂ ਫਿਗਰਸ ਮੁਤਾਬਕ ਜਿਹੜੀ ਨੈਸ਼ਨਲ ਐਵਰੇਜ ਹੈ ਭਾਰਤ ਦੇ ਵਿੱਚ 4 ਲੀਟਰ ਸ਼ਰਾਬ ਪਰ ਪਰਸਨ ਕੰਜ਼ਿਊਮ ਹੁੰਦੀ ਹੈ ਔਰ ਉਹਦੇ 'ਚ ਸਭ ਤੋਂ ਜ਼ਿਆਦਾ ਕੰਜ਼ੰਪਸ਼ਨ ਕੇਰਲਾ ਦੇ ਵਿੱਚ ਹੁੰਦੀ ਹੈ। ਕੇਰਲਾ ਦੇ ਵਿੱਚ 8.3 ਲੀਟਰ ਸ਼ਰਾਬ ਜਿਹੜੀ ਹੈ ਪਰ ਪਰਸਨ ਕੰਜ਼ਿਊਮ ਕਰਦਾ ਹੈ, ਜਿਹੜੀ ਫਿਗਰ ਕਿ ਪੰਜਾਬ ਦੇ ਵਿੱਚ 7.9 ਹੈ। ਕੁਆਇਟ ਕਲੋਜ਼ ਹੈ, ਲੇਕਿਨ ਸਭ ਤੋਂ ਜ਼ਿਆਦਾ ਜਿਹੜੀ ਸ਼ਰਾਬ ਦੀ ਖਪਤ ਹੈ, ਸ਼ਰਾਬ ਦੀ ਵਰਤੋਂ ਹੈ, ਉਹ ਕੇਰਲਾ ਦੇ ਵਿੱਚ ਹੁੰਦੀ ਹੈ। ਜੀ। ਇਹ ਵੱਖਰੀ ਗੱਲ ਹੈ ਕਿ ਕੇਰਲਾ ਦੇ ਵਿੱਚ ਹੀ ਭਾਰਤ ਦੇ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਲੋਕ ਵੀ ਰਹਿੰਦੇ ਨੇ। ਕੇਰਲਾ ਇੱਕ ਐਸੀ ਸਟੇਟ ਹੈ ਜਿਸ ਦੇ ਵਿੱਚ ਜਿਹੜੀ ਔਰਤਾਂ ਦੀ ਲਿਟਰੇਸੀ ਰੇਟ ਹੈ, ਅੱਜ ਤੋਂ ਈਵਨ 30 ਸਾਲ ਪਹਿਲਾਂ ਵੀ ਇਹ ਹੁੰਦਾ ਸੀ ਕਿ ਜੀ ਕੇਰਲਾ ਦੇ ਵਿੱਚ ਬੱਸਾਂ ਦੀਆਂ ਡਰਾਈਵਰ ਕੰਡਕਟਰ ਕੁੜੀਆਂ ਹੁੰਦੀਆਂ ਨੇ ਜਾਂ ਉਹਨਾਂ ਦੀ ਪੁਲਿਸ ਦੇ ਵਿੱਚ ਔਰਤਾਂ ਨੇ, ਕਿਉਂਕਿ ਉਦੋਂ ਵੀ ਹਾਈਐਸਟ ਲਿਟਰੇਸੀ ਰੇਟ ਔਰਤਾਂ ਦਾ ਜਿਹੜਾ ਉਹ ਕੇਰਲਾ ਦੇ ਵਿੱਚ ਸੀ। ਔਰ ਕੇਰਲਾ ਤੋਂ ਬਾਅਦ ਜਦੋਂ ਪੰਜਾਬ 'ਚ ਗੱਲ ਹੁੰਦੀ ਸੀ ਕਿ ਪੰਜਾਬ ਦੇ ਕਿਹੜੇ ਜ਼ਿਲ੍ਹਿਆਂ 'ਚ ਕੁੜੀਆਂ ਸਭ ਤੋਂ ਜ਼ਿਆਦਾ ਪੜ੍ਹੀਆਂ ਲਿਖੀਆਂ ਹੈ ਤਾਂ ਡਿਸਟ੍ਰਿਕਟ ਹੁਸ਼ਿਆਰਪੁਰ ਹੁੰਦਾ ਸੀ, ਕਿਉਂਕਿ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਬੀਬੀਆਂ ਦਾ ਲਿਟਰੇਸੀ ਰੇਟ ਆ ਉਹ ਕੇਰਲਾ ਤੋਂ ਬਾਅਦ ਨੰਬਰ 2 ਤੇ ਹੁੰਦਾ ਸੀ। ਜੀ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਕੇਰਲਾ ਦੇ ਵਿੱਚ ਬੇਸ਼ੱਕ ਮਿਕਸ ਪਾਪੂਲੇਸ਼ਨ ਹੈ, ਪਰ ਉੱਥੇ ਕਾਫੀ ਸਾਈਜ਼ੇਬਲ ਕ੍ਰਿਸਚਨ ਪਾਪੂਲੇਸ਼ਨ ਹੈ, ਈਸਾਈ ਪਾਪੂਲੇਸ਼ਨ, ਉਹ ਵੀ ਕੈਥੋਲਿਕ। ਔਰ ਉਹਨਾਂ ਦਾ ਇਹ ਦਾਅਵਾ ਹੈ ਉੱਥੋਂ ਦੇ ਕੈਥੋਲਿਕਸ ਦਾ ਕਿ ਜੀਸਸ ਦੇ ਜਨਮ ਦੇ ਪਹਿਲੇ 2-3 ਸਦੀਆਂ ਤੋਂ ਬਾਅਦ ਹੀ ਸ਼ਾਇਦ ਸੇਂਟ ਐਂਟਨੀ, ਜੇ ਮੈਂ ਗਲਤ ਨਾ ਹੋਵਾਂ, ਉਹ ਸਭ ਤੋਂ ਪਹਿਲਾਂ ਕੇਰਲਾ 'ਚ ਆਏ ਜਿਨ੍ਹਾਂ ਨੇ ਉੱਥੇ ਕ੍ਰਿਸਚੀਅਨਿਟੀ ਲਿਆਂਦੀ। ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਕਿ ਵੀ ਬੇਸ਼ੱਕ ਭਾਰਤ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਈਸਾਈ ਬਣੇ ਉਹ ਦਲਿਤ ਵਰਗ 'ਚੋਂ ਨੇ, ਪਰ ਤੁਹਾਨੂੰ ਕੇਰਲਾ ਦੇ ਵਿੱਚ ਕੁਝ ਖਾਸ ਪਾਕਟਸ ਐਸੀਆਂ ਵੀ ਮਿਲਦੀਆਂ ਨੇ ਜਿੱਥੋਂ ਦੇ ਕਿ ਬ੍ਰਾਹਮਣ ਜਿਹੜੇ ਨੇ ਉਹ ਵੀ ਈਸਾਈ ਬਣੇ ਸੀ। ਔਰ ਉਹਨਾਂ 'ਚੋਂ ਹੀ ਇੱਕ PC ਅਲੈਗਜ਼ੈਂਡਰ ਜਿਹੜਾ ਇੰਦਰਾ ਗਾਂਧੀ ਦਾ ਸਪੈਸ਼ਲ ਜਿਹੜਾ ਚੀਫ ਸੈਕਟਰੀ ਸੀ ਔਰ ਜਿਸ ਨੇ ਕਿਤਾਬ ਵੀ ਲਿਖੀ ਕਿ ਜੂਨ 84 'ਚ ਕੀ ਹੋਇਆ, ਬੜਾ ਟਰਸਟਵਰਦੀ ਸੀ। ਸੋ ਉਹ ਬੇਸ਼ੱਕ ਬ੍ਰਾਹਮਣ ਟਰਨਡ ਈਸਾਈ ਸੀ, ਪਰ ਉਸ ਦਾ ਜਿਹੜਾ ਰੋਲ ਹੈ ਉਹ ਬ੍ਰਾਹਮਣ ਵਾਲਾ ਹੀ ਰਿਹਾ। ਔਰ ਉਹ ਕਾਫੀ ਜਿਹੜਾ ਇੰਦਰਾ ਗਾਂਧੀ ਦੇ ਅੰਦਰੂਨੀ ਫੈਸਲਿਆਂ ਨੂੰ, ਬਾਅਦ ਦੇ ਵਿੱਚ ਰਾਜੀਵ ਗਾਂਧੀ ਵੇਲੇ ਉਹ ਹਾਈ ਕਮਿਸ਼ਨਰ ਵੀ ਰਿਹਾ ਇੰਗਲੈਂਡ ਦਾ 84-85 ਦੇ ਦੌਰ 'ਚ, ਔਰ ਸਿੱਖ ਮੂਵਮੈਂਟ ਨੂੰ ਕ੍ਰਸ਼ ਕਰਨ ਦੇ ਵਿੱਚ ਉਹਨੇ ਕਾਫੀ ਰੋਲ ਇੰਗਲੈਂਡ ਦੇ ਵਿੱਚ ਅਦਾ ਕੀਤਾ। ਸੋ ਇਹ ਇੱਕ ਵੱਖਰਾ ਵਿਸ਼ਾ ਹੈ, ਪਰ ਜਿਸ ਗੱਲ ਲਈ ਮੈਂ ਅੱਜ ਇਹ ਸ਼ਰਾਬ ਦੀਆਂ ਫਿਗਰਸ ਦਿੱਤੀਆਂ ਨੇ ਕਿ ਜਿਹੜੀ ਸਭ ਤੋਂ ਜ਼ਿਆਦਾ ਭਾਰਤ ਦੀ ਲਿਕਰ ਕੰਜ਼ਿਊਮਿੰਗ ਸਟੇਟ ਹੈ, ਔਰ ਜਦੋਂ ਉਹਨਾਂ ਦੇ ਛੋਟੀ ਜਿਹੀ ਸਟੇਟ ਹੈ ਉੱਥੇ ਮੁਸਲਮਾਨਾਂ ਦੀ ਗਿਣਤੀ ਵੀ ਕਾਫੀ ਹੈ। ਇੱਕ ਜ਼ਿਲ੍ਹਾ ਹੀ ਹੈ ਜਿੱਥੋਂ ਕਿ ਮੁਸਲਮਾਨ ਮੈਂਬਰ ਪਾਰਲੀਮੈਂਟ ਬਣਦਾ। ਹੁਣ ਵੀ ਮੁਸਲਿਮ ਲੀਗ ਭਾਵੇਂ ਦੇਖਣ ਨੂੰ ਲੱਗਦਾ ਵੀ ਸ਼ਾਇਦ 1947 ਤੋਂ ਪਹਿਲਾਂ ਦੀ ਇਹ ਆਰਗੇਨਾਈਜੇਸ਼ਨ ਸੀ, ਪਰ ਅੱਜ ਵੀ ਜੇ ਮੁਸਲਿਮ ਲੀਗ ਦੀ ਕਿਤੇ ਹੋਂਦ ਭਾਰਤ 'ਚ ਰਹੀ ਹੈ ਤੇ ਉਹ ਕੇਰਲਾ ਦੇ ਵਿੱਚ ਹੈ, ਜਿੱਥੇ ਕਿ 1-2 ਡਿਸਟ੍ਰਿਕਟ ਡਾਇਰੈਕਟਲੀ। ਔਰ ਜਿਵੇਂ ਈਸਾਈਅਤ ਦਾ ਪ੍ਰਚਾਰ ਉੱਥੇ ਸਮੁੰਦਰ ਦੇ ਰਸਤੇ ਆਏ ਸੇਂਟ ਐਂਥਨੀ ਜਾਂ ਉਹਦੇ ਜ਼ਮਾਨੇ 'ਚ ਹੋਇਆ, ਇਸੇ ਤਰ੍ਹਾਂ ਜਿਹੜਾ ਕੇਰਲਾ ਦੇ ਵਿੱਚ ਵੀ ਇਸਲਾਮ ਹੈ ਉਹ ਸਮੁੰਦਰ ਰਾਹੀਂ ਵਪਾਰੀ ਜਿਹੜੇ ਆਏ ਮਿਡਲ ਈਸਟ ਤੋਂ, ਅਰਬ 'ਚੋਂ, ਉਹਨਾਂ ਨੇ ਹੀ ਉੱਥੇ ਇਸਲਾਮ ਦਾ ਪ੍ਰਚਾਰ ਕੀਤਾ। ਸੋ ਉਹ ਇਸਲਾਮ ਨਹੀਂ ਹੈ ਜਿਹੜਾ ਇੱਧਰੋਂ ਦਰਾ ਖੈਬਰ ਤੋਂ ਆਉਣ ਵਾਲੇ ਹਮਲਾਵਰ ਉੱਤਰੀ ਭਾਰਤ 'ਚ ਲੈ ਕੇ ਆਏ, ਪਰ ਉਹਨਾਂ ਨੇ ਅੱਜ ਵੀ ਮੁਸਲਿਮ ਲੀਗ ਦੀ ਹੋਂਦ ਕਾਇਮ ਰੱਖੀ ਹੋਈ ਹੈ। ਈਸਾਈਆਂ ਦੀ ਸਾਈਜ਼ੇਬਲ ਪਾਪੂਲੇਸ਼ਨ ਹੈ, ਮੁਸਲਮਾਨਾਂ ਦੀ ਪਾਪੂਲੇਸ਼ਨ ਹੈ, ਔਰ ਉੱਥੇ ਹਮੇਸ਼ਾ ਜਾਂ ਜਿਹੜੀ ਕਮਿਊਨਿਸਟ ਪਾਰਟੀ ਹੈ ਉਸ ਦੀਆਂ ਜੜ੍ਹਾਂ ਹਮੇਸ਼ਾ ਹੀ ਕੇਰਲਾ ਦੇ ਵਿੱਚ ਰਹੀਆਂ। ਇੱਕ ਜ਼ਮਾਨਾ ਸੀ ਕਿ ਨੰਬੂਦਰੀ ਪਾਦ ਲੰਬਾ ਵਕਤ ਚੀਫ ਮਿਨਿਸਟਰ ਰਿਹਾ, CPIM
ਉਹਨਾਂ ਦਾ ਜ਼ੋਰ ਹੁੰਦਾ ਸੀ, ਫਿਰ CPI। ਹੁਣ ਉੱਥੇ ਜਿਹੜੀ ਹਕੂਮਤ ਹੈ ਇਸ ਵੇਲੇ ਸਟੇਟ ਗਵਰਨਮੈਂਟ, ਉਹ ਜਿਹੜੀ ਹੈ ਉਹ ਕਾਂਗਰਸ ਲੈਡ ਹੈ, ਕਾਂਗਰਸ ਦਾ ਚੀਫ ਮਿਨਿਸਟਰ ਹੈ, ਔਰ RSS ਦਾ ਇਹਨਾਂ ਦਾ ਜ਼ੋਰ ਲੱਗਾ ਹੋਇਆ। ਇਹਨਾਂ ਨੇ ਥੋੜ੍ਹੀਆਂ ਪਾਕਟਸ ਉੱਥੇ ਆਪਣੀਆਂ ਕ੍ਰੀਏਟ ਕਰ ਲਈਆਂ ਹਿੰਦੂਤਵਾ ਦੀਆਂ, ਕਿ ਕਿਵੇਂ ਕੇਰਲਾ, ਕਿਉਂਕਿ ਭਾਰਤ ਦੇ ਨਕਸ਼ੇ 'ਚ ਤੁਸੀਂ ਦੇਖਦੇ ਹੋ ਤਾਂ ਸਭ ਤੋਂ ਅਖੀਰਲੀ ਸਟੇਟ ਜਾ ਕੇ ਸਮੁੰਦਰ ਦੇ ਨਾਲ ਲੱਗਣ ਵਾਲੀ ਹੈ। ਸੋ ਇਹ ਹਿੰਦੂਤਵੀ ਉੱਥੇ ਵੀ ਆਪਣਾ ਆਧਾਰ ਪੈਦਾ ਕਰਨਾ ਚਾਹੁੰਦੇ ਨੇ ਜੀ। ਪਰ ਇੱਕ ਗੱਲ ਕੇਰਲਾ ਦੇ ਜਿਹੜੇ ਪੋਲੀਟੀਸ਼ੀਅਨ ਨੇ, ਰੂਲਿੰਗ ਕਲਾਸ ਹੈ, ਉਹਨਾਂ ਨੇ ਰਿਅਲਾਈਜ਼ ਕਰ ਲਈ ਕਿ ਬੇਸ਼ੱਕ ਜਿਹੜਾ ਕੁੱਲ ਬਜਟ ਹੈ ਕੇਰਲਾ ਦਾ, ਉਹਦੇ ਚੋਂ 8000 ਕਰੋੜ ਰੁਪਈਆ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਚੋਂ, ਜਿਹੜੇ ਬਾਰਜ਼ ਨੇ, ਬਾਰਜ਼ ਦੇ ਵਿੱਚ ਸ਼ਰਾਬ ਦਾ ਹੁੰਦਾ ਹੈ, ਲਿਕਰ ਬਾਰਜ਼, ਉਹਨਾਂ ਦੇ ਲਾਇਸੈਂਸਿਸ ਤੋਂ, ਔਰ ਜਿਵੇਂ ਉਹ ਬੋਲੀ ਕਰਦੇ ਨੇ ਉਹਦੇ ਚੋਂ ਪੈਦਾ ਹੁੰਦਾ ਹੈ। ਉਹਨਾਂ ਦੇ ਬਜਟ ਦਾ 8000 ਕਰੋੜ ਸ਼ਰਾਬ ਚੋਂ ਆਉਂਦਾ, ਜਿਵੇਂ ਪੰਜਾਬ 'ਚ ਸ਼ਾਇਦ ਇਸ ਤੋਂ ਵੀ ਦੁੱਗਣਾ ਹੁਣ ਤਾਂ ਕਰ ਦਿੱਤਾ ਇਹਨਾਂ ਨੇ ਜੀ। ਪਰ ਉਹਨਾਂ ਨੇ ਕਨਕਲੂਡ ਕਰ ਲਿਆ ਕਿ ਇਸ ਪੜ੍ਹੇ ਲਿਖੇ ਸਮਾਜ 'ਚ, ਜਿੱਥੇ ਕਿ ਸਭ ਤੋਂ ਜ਼ਿਆਦਾ ਲਿਟਰੇਸੀ ਰੇਟ ਹੈ, ਔਰਤਾਂ ਵੀ ਪੜ੍ਹੀਆਂ ਲਿਖੀਆਂ ਨੇ, ਘੱਟ ਗਿਣਤੀ ਮੁਸਲਮਾਨ ਔਰ ਈਸਾਈ ਜਿਹੜੇ ਨੇ ਉਹਨਾਂ ਦੀ ਵੀ ਪਾਰਟਿਸਿਪੇਸ਼ਨ ਹੈ ਰਾਜ ਭਾਗ 'ਚ, ਕਿ ਸਾਡੀ ਸੁਸਾਇਟੀ ਦਾ ਪਤਨ ਹੋ ਰਿਹਾ। ਔਰ ਉਹਨਾਂ ਨੇ ਦੇਖਿਆ ਵੀ ਇਹਦਾ ਇੱਕ ਵੱਡਾ ਕਾਰਨ ਸ਼ਰਾਬ ਦੀ ਵਰਤੋਂ, ਕਿ ਸ਼ਰਾਬ ਜਿਹੜੀ ਹੈ ਇਹਨੇ ਸਾਡੀ ਸੁਸਾਇਟੀ ਦੇ ਵਿੱਚ ਕ੍ਰਾਈਮ ਸ਼ੁਰੂ ਹੋ ਗਿਆ, ਹੋਰ ਜਿਹੜੀਆਂ ਇਲਤਾਂ ਨੇ, ਕਮਜ਼ੋਰੀਆਂ ਨੇ, ਉਹ ਸ਼ੁਰੂ ਹੋ ਗਈਆਂ ਜੀ। ਔਰ ਜਿਹੜੀ ਰੂਲਿੰਗ ਪਾਰਟੀ ਹੈ, ਜਿਸ ਨੂੰ ਕਾਂਗਰਸ ਪਾਰਟੀ ਲੀਡ ਕਰਦੀ ਹੈ, ਉਹਨਾਂ ਨੇ ਫੈਸਲਾ ਲਿਆ ਕੱਲ, ਜਿਹੜਾ ਕਿ ਕੈਬਨਿਟ ਮੀਟਿੰਗ ਤੋਂ ਬਾਅਦ ਉਹ ਹਾਈ ਕੋਰਟ ਨੂੰ ਵੀ ਦੇਣਗੇ, ਕਿਸੇ ਕੇਸ ਦੇ ਕੰਟੈਕਟ ਉਹਨਾਂ ਨੇ ਦੇਣਾ ਜੀ, ਕਿ ਅਗਲੇ 10 ਸਾਲ ਦੇ ਵਿੱਚ ਉਹ ਕੇਰਲਾ ਨੂੰ ਮੁਕੰਮਲ ਤੌਰ ਤੇ ਡਰਾਈ ਸਟੇਟ ਬਣਾ ਦੇਣਗੇ। ਉਹ ਬਿਲਕੁਲ ਅਲਕੋਹਲ ਜਿਹੜਾ ਕੇਰਲਾ ਚੋਂ ਖਤਮ ਕਰ ਦੇਣਗੇ। ਔਰ ਉਹਦੇ 'ਚ ਉਹਨਾਂ ਨੇ ਪਹਿਲੇ ਸਟੈਪ ਦੇ ਤੌਰ ਤੇ ਯੂਨਾਈਟਿਡ ਡੈਮੋਕ੍ਰੈਟਿਕ ਫਰੰਟ ਦੀ ਸਰਕਾਰ ਨੇ 418 ਜਿਹੜੀਆਂ ਬਾਰਜ਼ ਚੱਲਦੀਆਂ ਸੀ ਉਹ ਤਾਂ 1 ਅਪ੍ਰੈਲ ਤੋਂ ਹੀ ਬੰਦ ਕਰ ਦਿੱਤੀਆਂ ਜੀ। ਔਰ ਜਿਹੜੀਆਂ 312 ਹੋਰ ਬਾਰਜ਼ ਨੇ ਉਹਨਾਂ ਨੂੰ ਮਾਰਚ 2015 ਤੱਕ ਉਹਨਾਂ ਨੇ ਆਪਰੇਟ ਕਰਨ ਦੇਣੇ। ਉਸ ਤੋਂ ਬਾਅਦ ਉਹਨਾਂ ਦੇ ਲਾਇਸੈਂਸ ਕੈਂਸਲ ਹੋ ਜਾਣੇ ਨੇ। ਇਸ ਤਰ੍ਹਾਂ ਉਹ ਵੀ ਬੰਦ ਹੋ ਜਾਣੀ ਹੈ ਜੀ। ਜਿਹੜੀ ਉਹਨਾਂ ਦੀਆਂ ਬਾਕੀ ਬੀਵਰੇजेस ਨੇ, ਬੀਅਰ ਹੈ ਜਾਂ ਦੂਜਾ ਹੈ, ਉਹ ਹੌਲੀ ਹੌਲੀ ਫੇਜ਼ ਆਊਟ ਕਰਨਗੇ। ਔਰ ਉਹਨਾਂ ਦਾ ਇਹ ਨਿਸ਼ਾਨਾ ਹੈ ਕਿ 10 ਸਾਲ ਦੇ ਵਿੱਚ ਕੇਰਲਾ 'ਚ ਟੋਟਲ ਪ੍ਰੋਹਿਬਿਸ਼ਨ, ਜਾਂ ਜਿਹਨੂੰ ਡਰਾਈ ਸਟੇਟ ਕਹਿੰਦੇ ਨੇ, ਉਹ ਲਾਗੂ ਕਰ ਦੇਣਗੇ ਜੀ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਜੀ ਤੁਹਾਡਾ ਇਹ 8000 ਕਰੋੜ ਦੇ ਬਜਟ ਦਾ ਕੀ ਬਣਿਆ, ਕਹਿੰਦੇ ਅਸੀਂ ਇਸ ਬਜਟ ਨੂੰ ਫੂਕਣਾ ਕਿ ਇਹਦੇ ਨਾਲੋਂ ਕਈ ਗੁਣਾ ਜ਼ਿਆਦਾ, ਤੇ ਜੇ ਅਸੀਂ ਦੂਸਰੀ ਉਹਨਾਂ ਦੇ ਹੈਲਥ ਮੈਟਰਸ ਦੇ ਉੱਤੇ ਲਾਉਂਦੇ, ਹੋਰ ਜਿਹੜਾ ਕ੍ਰਾਈਮ ਵੱਧ ਰਿਹਾ ਹੈ, ਕਿ ਉਹ ਇਹਦੇ ਨਾਲੋਂ ਕਈ ਗੁਣਾ ਜ਼ਿਆਦਾ ਸਟੇਟ ਨੂੰ ਖਰਚ ਕਰਨਾ ਪੈਂਦਾ ਹੈ, ਕਿਉਂਕਿ ਸ਼ਰਾਬ ਇੰਨੀਆਂ ਬਿਮਾਰੀਆਂ ਲੈ ਕੇ ਨਾਲ ਆਉਂਦੀ ਹੈ, ਘਰ ਟੁੱਟਦੇ ਨੇ, ਕ੍ਰਾਈਮ ਹੁੰਦਾ ਹੈ, ਔਰ ਸਿਹਤ ਸੰਬੰਧੀ ਜਿਹੜੀਆਂ ਨੇ ਉਹ ਸਾਨੂੰ ਹੈਲਥ ਰਿਲੇਟਡ ਮੋਰ ਬਜਟ ਵਧਾਉਣਾ ਪੈਂਦਾ ਜੀ। ਸੋ ਮੈਂ ਇਹ ਖਬਰ ਕਿਉਂਕਿ ਅੱਜ ਹੀ ਆਈ, ਸਾਰੇ ਮੀਡੀਆ ਤੇ ਸੀ, BBC ਨੇ ਵੀ ਕੈਰੀ ਕੀਤੀ। ਸੋ ਮੈਂ ਸਮਝਦਾ ਵੀ ਕਈ ਵਾਰ ਜਿਹੜੀ ਗੱਲ ਆਲਰੇਡੀ ਭਾਰਤ ਦੀਆਂ ਕੁਝ ਸਟੇਟਾਂ, ਜਿਵੇਂ ਗੁਜਰਾਤ ਹੈ, ਗੁਜਰਾਤ ਪਹਿਲਾਂ ਹੀ ਡਰਾਈ ਸਟੇਟ ਹੈ, ਜਿਹੜੀ ਚੰਗੀ ਗੱਲ ਹੈ, ਔਰ ਇਸ ਲਈ ਗੁਜਰਾਤ ਦੇ ਵਿੱਚ ਜਿਹੜਾ ਕ੍ਰਾਈਮ ਹੈ ਉਹ ਰਿਲੇਟਿਵਲੀ ਬਹੁਤ ਘੱਟ ਹੈ ਜੀ। ਔਰ ਹੁਣ ਪੰਜਾਬ ਦੇ ਵਿੱਚ ਜਿਹੜਾ ਬਹੁਤ ਸਾਰਾ ਕ੍ਰਾਈਮ ਹੈ, ਸ਼ਰਾਬ ਦੇ ਨਾਲ ਬਾਕੀ ਨਸ਼ੇ ਵੀ ਫਿਰ ਜੁੜਦੇ ਚਲੇ ਗਏ। ਸੋ ਮੈਂ ਇਹ ਸਮਝਦਾ ਹਾਂ ਵੀ ਇਹ ਇੱਕ ਮਾਡਲ ਬਣ ਸਕਦਾ ਹੈ, ਜਾਂ ਬਣਨਾ ਚਾਹੀਦਾ ਹੈ ਪੰਜਾਬ ਦੇ ਲਈ ਵੀ ਜੀ, ਕਿ ਜੇ ਸਭ ਤੋਂ ਜ਼ਿਆਦਾ ਅਲਕੋਹਲ ਕੰਜ਼ਿਊਮਿੰਗ ਸਟੇਟ 10 ਸਾਲ ਦੇ ਵਿੱਚ ਡਰਾਈ ਹੋਣ ਵੱਲ ਕਦਮ ਵਧਾ ਸਕਦੀ ਹੈ, ਤੇ ਪੰਜਾਬ ਇਹ ਰਸਤਾ ਕਿਉਂ ਨਹੀਂ ਅਖਤਿਆਰ ਕਰ ਸਕਦਾ ਜੀ। ਬਿਲਕੁਲ। ਪੰਜਾਬ ਜਦੋਂ ਇਹ ਕਿਹਾ ਜਾਂਦਾ ਹੈ ਕਿ ਜੀ ਅਸੀਂ ਇਹ ਜਿਹੜਾ ਆਕਸ਼ਨ ਕਰਕੇ ਪੈਸੇ ਨੇ ਇਹ ਅਸੀਂ ਐਜੂਕੇਸ਼ਨ ਤੇ ਲਾਵਾਂਗੇ, ਅਸੀਂ ਫਲਾਣੇ ਤੇ ਲਾਵਾਂਗੇ, ਔਰ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਈਵਨ ਸਮੋਕਿੰਗ ਦੇ ਉੱਤੇ ਜਿਹੜਾ ਇੱਕ ਟੈਕਸ ਸੀ ਉਹ ਵੀ ਘਟਾ ਦਿੱਤਾ। ਔਰ ਜੇ ਇਸ ਦਾ ਈਵਨ ਗੈਰ ਸਿੱਖ ਜਿਹੜੀਆਂ ਜਥੇਬੰਦੀਆਂ ਪੰਜਾਬ 'ਚ ਕੰਮ ਕਰਦੀਆਂ ਨੇ ਕਿ ਵੀ ਪੰਜਾਬ 'ਚ ਆਲਰੇਡੀ ਸ਼ਰਾਬ, ਦੂਸਰੇ ਨਸ਼ਿਆਂ ਨੇ, ਔਰ ਤੰਬਾਕੂ ਦੀ ਕੰਜ਼ੰਪਸ਼ਨ ਨੇ, ਇੰਨਾ ਕੈਂਸਰ, ਲੰਗ ਕੈਂਸਰ ਦਾ ਇਨਸੀਡੈਂਸ ਪੰਜਾਬ 'ਚ ਬਹੁਤ ਜ਼ਿਆਦਾ ਹੈ। ਸੋ ਅਸੀਂ ਸਮਝਦੇ ਹਾਂ ਵੀ ਕੇਰਲਾ ਨੇ ਇਹ ਰਾਹ ਦੱਸਿਆ ਕਿ ਵੀ ਬੇਸ਼ੱਕ ਬਜਟ ਦਾ ਇੱਕ ਹਿੱਸਾ ਵੀ, ਵੱਡਾ ਹਿੱਸਾ ਵੀ ਆਉਂਦਾ ਹੋਏ ਉਹਦੇ 'ਚੋਂ, ਪਰ ਉਹਨਾਂ ਨੇ ਅਗਲੇ 10 ਸਾਲ ਦਾ ਟੀਚਾ ਮਿੱਥਿਆ। ਸੋ ਮੈਂ ਸਮਝਦਾ ਵੀ ਇਹਨੂੰ ਆਧਾਰ ਬਣਾ ਕੇ ਪੰਜਾਬ ਸਰਕਾਰ, ਉਹਨਾਂ ਦੇ ਅਦਾਰੇ, ਔਰ ਜਿੰਨੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਉੱਤੇ ਦਬਾਅ ਬਣਾਉਣਾ ਚਾਹੀਦਾ ਹੈ ਕਿ ਪੰਜਾਬ ਨੂੰ ਇਸ ਬਿਮਾਰੀ ਤੋਂ ਛਡਾਉਣ ਦੇ ਲਈ ਕੇਰਲਾ ਦੇ ਮਾਡਲ ਦੇ ਉੱਤੇ ਜਿਹੜਾ ਉਹ ਕੰਮਕਾਰ ਕਰਨ ਦੀ ਲੋੜ ਹੈ। ਸੋ ਇਹ ਇੱਕ ਅਹਿਮ ਡਿਵੈਲਪਮੈਂਟ ਹੈ ਜੀ। ਦੂਸਰੀ ਖਬਰ ਜਿਹਦੇ ਤੇ ਮੈਂ ਕਮੈਂਟ ਕਰਨਾ ਚਾਹੁੰਦਾ ਹਾਂ, ਕਿਉਂਕਿ ਅਸੀਂ ਆਪਣੇ ਦਾਇਰਾ ਕਾਰ ਚੋਂ ਬਾਹਰ ਨਿਕਲ ਕੇ ਵੀ ਭਾਰਤ ਦੇ ਵਿੱਚ ਜਿਹੜੇ ਜਿਵੇਂ ਅਸੀਂ
ਬੀਬੀ ਸ਼ਰਮਿਲਾ ਮਨੀਪੁਰ ਦੀ, ਜਿਹਨੇ 14 ਸਾਲ ਤੋਂ ਲਗਾਤਾਰ ਵਰਤ ਰੱਖਿਆ, ਉਹਦਾ ਕੱਲ ਜ਼ਿਕਰ ਕੀਤਾ ਸੀ ਜੀ। ਔਰ ਅੱਜ ਦੀਆਂ ਮੈਂ ਖਬਰਾਂ 'ਚ ਦੇਖ ਰਿਹਾ ਸੀ ਕਿ ਉਹਨੂੰ ਦੁਬਾਰਾ ਮਨੀਪੁਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਪਰ ਜਿਹੜੀਆਂ ਵੀ ਉੱਥੇ ਬਹਾਦਰ ਆਵਾਜ਼ਾਂ ਨੇ ਉਹਨਾਂ ਨੂੰ ਅਸੀਂ ਹਮੇਸ਼ਾ ਜਿਹੜਾ ਉਹ ਰੈਕਗਨਾਈਜ਼ ਕਰਦੇ। ਜਿਵੇਂ ਅਸੀਂ ਅਰੁਣਧਾਤੀ ਰॉय ਨੂੰ ਜਦੋਂ ਵੀ ਉਹ ਲਿਖਦੀ ਹੈ, ਬੋਲਦੀ ਹੈ, ਬੜੀ ਬਹਾਦਰੀ ਦੇ ਨਾਲ ਫੈਕਟਸ ਦਿੰਦੀ ਹੈ। ਇਸੇ ਤਰ੍ਹਾਂ ਇੱਕ ਬੜੀ ਬੁਲੰਦ ਆਵਾਜ਼ ਸਾਹਿਤ ਦੀ ਦੁਨੀਆ 'ਚ ਜਿਨ੍ਹਾਂ ਨੇ ਰੀਜਨਲ ਲੈਂਗੁਏਜਸ ਦੇ ਵਿੱਚ ਜਿਹੜੀਆਂ ਖੇਤਰੀ ਭਾਸ਼ਾਵਾਂ ਨੇ ਉਹਦੇ 'ਚ ਇੱਕ ਰੈਵੋਲੂਸ਼ਨ ਦਾ ਕੰਮ ਕੀਤਾ। ਰਾਜਗੋਪਾਲਾਚਾਰੀਆ ਅਨੰਤ ਮੂਰਤੀ ਇਹ ਉਹ ਸ਼ਖਸੀਅਤ ਹੈ ਜਿਹਨੇ ਸਭ ਤੋਂ ਪਹਿਲਾਂ, ਜਿਵੇਂ ਲੈਂਗੁਏਜ ਸ਼ਬਦ ਇਸਤੇਮਾਲ ਹੁੰਦਾ ਸੀ ਅੰਗਰੇਜ਼ੀ 'ਚ, ਉਹਨਾਂ ਨੇ ਭਾਸ਼ਾ ਸ਼ਬਦ ਜਿਹੜਾ ਉਹ ਦਿੱਤਾ ਔਰ ਉਹਨਾਂ ਨੇ ਕਿਹਾ ਵੀ ਸਾਡੀਆਂ ਜਿਹੜੀਆਂ ਖੇਤਰੀ ਭਾਸ਼ਾਵਾਂ ਨੇ ਉਹਨਾਂ 'ਚ ਉਨਾ ਹੀ ਦਮ ਹੈ ਜਿੰਨਾ ਕਿ ਅੰਗਰੇਜ਼ੀ ਜਾਂ ਕਿਸੇ ਹੋਰ ਇੰਟਰਨੈਸ਼ਨਲ ਜ਼ਬਾਨ 'ਚ ਹੈ। ਉਹਨਾਂ ਨੇ ਆਪਣੀ ਮਦਰ ਟੰਗ ਜਿਹੜੀ ਕਨਾਡਾ ਹੈ, ਕਿਉਂਕਿ ਕਰਨਾਟਕਾ ਦੇ ਵਿੱਚ ਕਨਾਡਾ ਜਿਹੜੀ ਹੈ ਉਹ ਉਹਨਾਂ ਦੀ ਮਦਰ ਟੰਗ ਹੈ, ਉਸ ਨੂੰ ਜਿਹਨੂੰ ਕੰਨੜ ਵੀ ਕਿਹਾ ਜਾਂਦਾ, ਉਸ ਨੂੰ ਉਹਨਾਂ ਨੇ ਚੁਣਿਆ ਲਿਖਣ ਦੇ ਲਈ। ਔਰ ਉਹਨਾਂ ਨੇ ਸਾਹਿਤ ਦੀ ਦੁਨੀਆ ਦੇ ਵਿੱਚ ਇੰਨੀਆਂ ਬੁਲੰਦੀਆਂ ਲਈਆਂ ਕਿ ਉਹਨਾਂ ਨੂੰ ਭਾਰਤ ਦੇ ਵਿੱਚ ਗਿਆਨਪੀਠ ਅਵਾਰਡ ਮਿਲਿਆ, ਪਦਮ ਭੂਸ਼ਣ ਮਿਲਿਆ ਔਰ ਇਸ ਤੋਂ ਇਲਾਵਾ ਇੰਟਰਨੈਸ਼ਨਲ ਰੈਕਗਨੀਸ਼ਨ ਦੇ ਵਿੱਚ ਜਿਹੜਾ ਇੱਕ ਬੜਾ ਵੱਡਾ ਪ੍ਰਾਈਜ਼ ਮੈਨ ਬੁਕਰ ਇੰਟਰਨੈਸ਼ਨਲ ਅਵਾਰਡ ਹੈ ਉਹਦੇ ਲਈ ਵੀ ਉਹਨਾਂ ਦੀ ਨੋਮੀਨੇਸ਼ਨ ਹੋਈ। ਸੋ ਇਹ ਅਨੰਤ ਮੂਰਤੀ ਰਾਜਗੋਪਾਲਾਚਾਰੀਆ 82 ਸਾਲ ਦੀ ਉਮਰ 'ਚ ਅੱਜ ਉਹਨਾਂ ਨੇ ਚੜ੍ਹਾਈ ਕੀਤੀ ਹੈ। ਪਰ ਉਹਨਾਂ ਦੇ ਸਿਰਫ ਸਾਹਿਤਕਾਰ ਹੋਣ ਕਰਕੇ ਹੀ ਅਸੀਂ ਉਹਨਾਂ ਨੂੰ ਅੱਜ ਦੀ ਵਿਚਾਰ ਲਈ ਨਹੀਂ ਚੁਣਿਆ ਜੀ। ਉਹ ਇੱਕ ਇੰਨੀ ਬੁਲੰਦ ਆਵਾਜ਼ ਸੀ ਕਿ ਉਹਨਾਂ ਨੇ ਸਮਾਜ ਵਿੱਚ ਬ੍ਰਾਹਮਣਵਾਦ ਦਾ ਕਿੰਨਾ ਘਟੀਆ ਰੋਲ ਰਿਹਾ ਜੀ ਔਰ ਕਿਵੇਂ ਬ੍ਰਾਹਮਣਵਾਦ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਭਾਰਤੀ ਸਮਾਜ 'ਚ ਨੇ ਉਸ ਦੀ ਜੜ੍ਹ ਹੈ, ਉਹਦੇ ਤੇ ਆਧਾਰਿਤ ਇੱਕ ਨਾਵਲ ਵੀ ਲਿਖਿਆ ਸੀ ਸੰਸਕਾਰ ਜੀ, ਜਿਹਦੀ ਕਹਾਣੀ ਦਾ ਮੂਲ ਪਲਾਟ ਸੀ ਕਿ ਇੱਕ ਬ੍ਰਾਹਮਣ ਜਿਹੜਾ ਹੈ ਉਹਦੀ ਮੌਤ ਇੱਕ ਵੇਸ਼ਿਆ ਦੇ ਚੱਕਲੇ ਤੇ ਹੁੰਦੀ ਹੈ, ਉੱਥੇ ਉਹ ਮਰ ਜਾਂਦਾ ਔਰ ਉਸ ਤੋਂ ਬਾਅਦ ਜਦੋਂ ਉਹਦਾ ਸੰਸਕਾਰ ਹੋਣਾ ਹੈ ਤੇ ਬ੍ਰਾਹਮਣ ਕਿਵੇਂ ਉਸ ਤੇ ਰਿਵੋਲਟ ਕਰਦੇ ਨੇ। ਦੂਜਾ ਉਹਦੇ ਤੇ ਬੇਸਡ ਇੱਕ ਡਾਇਲੌਗ ਸੀ ਔਰ ਉਹ ਹੌਲੋਨੈਸ ਵੀ ਸ਼ੋਅ ਕਰਦਾ ਸੀ ਬ੍ਰਾਹਮਣਵਾਦ ਦੀ ਜੀ ਔਰ ਉਹ ਇਹ ਵੀ ਸ਼ੋਅ ਕਰਦਾ ਸੀ ਵੀ ਸਮਾਜ ਦੇ ਵਿੱਚ ਜਿਹੜਾ ਜ਼ਾਤ-ਪਾਤੀ ਸਿਸਟਮ ਬ੍ਰਾਹਮਣ ਨੇ ਦਿੱਤਾ ਹੈ ਉਹਨੇ ਕਿੰਨੀਆਂ ਬਿਮਾਰੀਆਂ ਪੈਦਾ ਕੀਤੀਆਂ, ਉਹਨੇ ਕਿਵੇਂ ਡੀਹਿਊਮਨਾਈਜ਼ ਕੀਤਾ ਹੈ ਸਮਾਜ ਨੂੰ। ਹਾਲਾਂਕਿ ਉਹਨਾਂ ਦੀ ਉਸ ਲਿਖਤ ਦਾ ਬਹੁਤ ਵਿਰੋਧ ਹੋਇਆ, ਬ੍ਰਾਹਮਣਾਂ ਨੇ ਕੀਤਾ, ਦੂਜਿਆਂ ਨੇ ਕੀਤਾ, ਪਰ ਬਾਅਦ ਦੇ ਵਿੱਚ ਉਸ 'ਤੇ ਫਿਲਮਾਂ ਵੀ ਬਣੀਆਂ ਔਰ ਹੋਰ ਵੀ ਉਹਨਾਂ ਦਾ ਇਸ ਕਿਸਮ। ਸੋ ਬੜੀ ਬੁਲੰਦ ਆਵਾਜ਼। ਉਹਨਾਂ ਦੀ ਮੌਤ ਤਾਂ ਬੇਸ਼ੱਕ ਅੱਜ ਹੋਈ ਹੈ, ਲੇਕਿਨ ਅੱਜ ਤੋਂ 4 ਮਹੀਨੇ ਪਹਿਲਾਂ ਇਸ ਬਹਾਦਰ ਆਦਮੀ ਨੇ ਇਹ ਬਿਆਨ ਦਿੱਤਾ ਸੀ ਕਿ ਇਹ ਨਰਿੰਦਰ ਮੋਦੀ ਔਰ ਇਹ ਜਿਹੜੀ ਪਾਰਟੀ ਹੈ ਇਹਦਾ ਪਾਵਰ 'ਚ ਆਉਣਾ ਜਿਹੜਾ ਹੈ ਉਹ ਭਾਰਤ ਦੇ ਲਈ, ਇੱਥੋਂ ਦੇ ਲੋਕਾਂ ਦੇ ਲਈ ਫਾਈਨਲ ਡੈਥ ਨੈਲ ਹੋਏਗੀ, ਮੌਤ ਦੀ ਘੜੀ ਹੋਏਗੀ ਜੀ। ਔਰ ਜੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਿਆ ਤੇ ਮੈਂ ਦੇਸ਼ ਛੱਡ ਕੇ ਚਲੇ ਜਾਵਾਂਗਾ, ਫਿਰ ਇਸ ਦੇਸ਼ ਦਾ ਕੋਈ ਫਿਊਚਰ ਨਹੀਂ ਹੈ, ਫਿਰ ਇਹਨੂੰ ਰੱਬ ਵੀ ਨਹੀਂ ਬਚਾ ਸਕੇਗਾ, ਇਹ ਗਰਕੇਗਾ ਹੀ ਗਰਕੇਗਾ। ਔਰ ਇਸ ਲਾਈਨ ਦੇ ਉੱਤੇ ਫਿਰ ਉਹਨਾਂ ਦਾ ਬਹੁਤ ਵਿਰੋਧ ਹੋਇਆ ਸੀ ਔਰ ਉਹਦੇ 'ਚ ਜਿਹੜੇ ਉਦੋਂ RSS ਦੇ, BJP ਦੇ ਵੱਡੇ ਸੀ, ਉਹਨਾਂ ਨੇ ਕਿਹਾ ਜੀ ਅਸੀਂ ਤੈਨੂੰ ਟਿਕਟਾਂ ਭੇਜ ਦਿਆਂਗੇ, ਪਾਕਿਸਤਾਨ ਦੀਆਂ ਟਿਕਟਾਂ ਭੇਜ ਦਿੰਦੇ, ਤੂੰ ਜਾ ਪਾਕਿਸਤਾਨ ਜਾ। ਕਈਆਂ ਨੇ ਦਾਅਵਾ ਕੀਤਾ ਜੀ ਅਸੀਂ ਟਿਕਟਾਂ ਭੇਜ ਵੀ ਦਿੱਤੀਆਂ ਉਹਨਾਂ ਨੂੰ ਜੀ। ਸੋ ਅਸੀਂ ਸਮਝਦੇ ਹਾਂ ਵੀ ਉਸ ਪੀਰੀਅਡ 'ਚ ਜਦੋਂ ਕਿ ਮੋਦੀ ਵੇਵ ਅੱਛੇ ਦਿਨ ਆਏਂਗੇ, ਮੋਦੀ ਆਇਆ, ਭਾਰਤ ਭਰ ਦੇ ਵਿੱਚ ਰੌਲਾ ਸੀ, ਇਸ ਬਹਾਦਰ ਆਦਮੀ ਨੇ ਰਾਜਗੋਪਾਲਾਚਾਰੀਆ ਅਨੰਤ ਮੂਰਤੀ ਨੇ ਬਿਲਕੁਲ ਠੀਕ ਕਨਕਲੂਡ ਕੀਤਾ ਸੀ। ਜਦੋਂ ਉਹਨਾਂ ਨੇ ਧਮਕਾਉਣਾ ਸ਼ੁਰੂ ਕੀਤਾ, ਦੂਜਾ ਉਹਨੇ ਕਿਹਾ ਮੈਂ ਤੁਹਾਡੀਆਂ ਇਹਨਾਂ ਤੋਂ ਨਹੀਂ, ਮੈਂ ਜਾਣਦਾ ਤੁਹਾਡੀਆਂ ਕਰਤੂਤਾਂ, 3-4 ਹਜ਼ਾਰ ਸਾਲ ਤੋਂ ਤੁਸੀਂ ਕੀ ਕੀਤਾ ਹੋਇਆ ਸਮਾਜ ਨਾਲ। ਔਰ ਉਹਨੇ ਕਿਹਾ ਠੀਕ ਹੈ ਮੈਂ ਪਿਆਰ ਕਰਦਾ ਆਪਣੀ ਧਰਤੀ ਨੂੰ, ਪਰ ਮੈਂ ਕਹਿਣਾ ਇਹ ਚਾਹੁੰਦਾ ਸੀ ਕਿ ਮੋਦੀ ਦੇ ਆਉਣ ਨਾਲ ਇੱਥੋਂ ਦਾ ਸਭ ਕੁਝ ਹੀ ਬੇੜਾ ਗਰਕ ਹੋ ਜਾਏਗਾ। ਸੋ ਅਸੀਂ ਸਮਝਦੇ ਹਾਂ ਕਿ ਬੇਸ਼ੱਕ ਇਸ ਬਹਾਦਰ ਆਦਮੀ ਨੇ ਜਿਹੜਾ ਹੈ ਉਹ ਆਪਣੀ ਬੁਲੰਦ ਆਵਾਜ਼ ਦੇ ਵਿੱਚ ਸੱਚ ਵੀ ਬਿਆਨਿਆ ਸੀ ਔਰ ਸ਼ਾਇਦ ਮੋਦੀ ਦੀ ਰਾਜ ਨੂੰ ਜਾਂ ਮੋਦੀ ਦੇ ਕੰਮ ਕਰਨ ਦੇ ਢੰਗ ਨੂੰ ਇਹ ਰੂਹ ਸਹਾਰ ਨਹੀਂ ਸਕੀ ਔਰ ਇਹਦੇ ਬਣਨ ਦੇ 3 ਮਹੀਨੇ ਦੇ ਵਿੱਚ ਜਿਹੜਾ ਇੱਕ ਹੈਲਥੀ ਬੰਦਾ ਸੀ, ਹਾਲਾਂਕਿ ਹੋਇਆ ਜੀ ਇਨਫੈਕਸ਼ਨ ਹੋ ਗਈ, ਅੰਦਰ ਹਸਪੀਟਲ ਲੈ ਗਏ, ਕੋਮਾ ਚਲੇ ਗਏ, ਹਾਰਟ ਅਟੈਕ ਹੋ ਗਿਆ, ਇਹ ਤਾਂ ਸਾਰੇ ਸੈਕੰਡਰੀ ਪਾਰਟ ਹੁੰਦੇ ਨੇ। ਪਰ ਜਿਹੜੇ ਲੋਕ ਜਿਹੜੇ ਖਾਸ ਤੌਰ ਤੇ ਸਾਹਿਤਕਾਰ, ਕਵੀ, ਲਿਖਾਰੀ, ਜਿਹੜੇ ਲੋਕਾਂ ਦੀ ਪੀੜ ਨੂੰ ਮਹਿਸੂਸ ਕਰਦੇ ਨੇ, ਜਿਹੜੇ ਇਮਾਨਦਾਰੀ ਨਾਲ ਧਰਤੀ ਦੇ ਜਾਇਆਂ ਦੀ ਉਸ ਤਕਲੀਫ ਨੂੰ ਸਮਝਦੇ ਨੇ, ਉਹਨਾਂ ਨੂੰ ਇਹ ਅਹਿਸਾਸ ਵੀ ਹੁੰਦਾ ਕਿ ਵੀ ਕੀ ਹੈ। ਉਹਨੇ ਕਿਹਾ ਵੀ ਠੀਕ ਹੈ ਮੁਲਕ ਤਾਂ ਮੈਂ ਨਹੀਂ ਛੱਡਿਆ, ਪਰ ਮੈਂ ਹੁਣ ਦੁਨੀਆ ਛੱਡ ਦੇਣੀ ਹੈ,
ਪਰ ਇਹਦਾ ਮੋਦੀ ਦਾ ਰਾਜ ਨਹੀਂ ਦੇਖਣਾ ਕੀ ਹੈ, ਕਿਉਂਕਿ ਉਹਨੇ ਆਲਰੇਡੀ ਕਿਹਾ ਸੀ ਵੀ ਇਸ ਦੇਸ਼ ਦਾ ਫਿਰ ਕੋਈ ਫਿਊਚਰ ਨਹੀਂ ਹੈ, ਇਸ ਦੇਸ਼ ਦਾ ਬੇੜਾ ਗਰਕ ਹੋਏਗਾ। ਸੋ ਅਸੀਂ ਇਸ ਜਿਹੜਾ ਬਹਾਦਰ ਸਾਹਿਤਕਾਰ, ਬਹਾਦਰ ਆਦਮੀ, ਖੇਤਰੀ ਜ਼ਬਾਨ ਨੂੰ ਦੁਨੀਆ ਭਰ ਦੇ ਵਿੱਚ ਮਾਨਤਾ ਦਿਵਾਉਣ ਵਾਲਾ ਰਾਜਗੋਪਾਲਾਚਾਰੀ ਅਨੰਤ ਮੂਰਤੀ, ਉਸ ਨੂੰ ਆਪਣੀ ਅਕੀਦਤ, ਆਪਣੀ ਟ੍ਰਿਬਿਊਟ ਦਿੰਦੇ ਆ ਕਿ ਕਾਸ਼ ਉਸ। ਔਰ ਇਹ ਦੇਖਣ ਤੋਂ ਬਾਅਦ ਅੱਜ ਹੀ ਮੈਂ ਇੱਕ ਡਿਸਕਸ ਕਰ ਰਿਹਾ ਸੀ ਕਿਸੇ ਹੋਰ ਨਾਲ, ਮੈਂ ਕਿਹਾ ਪੰਜਾਬ ਦੇ ਵਿੱਚ, ਸਿੱਖਾਂ ਦੇ ਵਿੱਚ ਸਾਡੀ ਜ਼ਬਾਨ ਦੇ ਕਿੱਥੇ ਨੇ ਲਿਖਾਰੀ, ਕਿੱਥੇ ਨੇ ਨਾਵਲਿਸਟ ਜੀ, ਕਿੱਥੇ ਨੇ ਸ਼ਾਇਰ, ਜਿਹੜੇ ਕਿ ਅੱਜ ਜੋ ਕੁਝ ਚੱਲ ਰਿਹਾ ਹੈ, ਜੋ ਕੁਝ ਹੋ ਰਿਹਾ ਹੈ, ਉਸ ਬਾਰੇ ਕੋਈ ਆਵਾਜ਼ ਵੀ ਚੁੱਕਣ। ਕਿਵੇਂ ਸ਼ਰੇਆਮ ਸੈਂਸਰ ਬੋਰਡ ਵੱਲੋਂ ਪਾਸ ਫਿਲਮ ਜਿਹੜੀ ਹੈ ਕੌਮ ਦੇ ਹੀਰੇ, ਉਸ ਦੇ ਉੱਤੇ ਪੋਲੀਟੀਕਲ ਡਿਮਾਂਡ ਕਰਕੇ ਕਿ ਬੀਜੇਪੀ ਔਰ ਕਾਂਗਰਸ ਨੇ ਕਿਹਾ ਜੀ ਪਾਬੰਦੀ ਲਾ ਦਿਓ, ਪਾਬੰਦੀ ਲਾ ਦਿੱਤੀ ਹੈ। ਹੁਣ ਇਸੇ ਤਰ੍ਹਾਂ ਉਸ ਤੋਂ ਪਹਿਲਾਂ ਕਿਵੇਂ ਹੁਸੈਨ ਨਾਂ ਦਾ ਇੱਕ ਪੇਂਟਰ ਔਰ ਇੱਕ ਆਰਟਿਸਟ, ਕਲਾਕਾਰ, ਜਿਹਨੇ ਵਰਲਡ ਫੇਮਸ ਕਲਾਕ੍ਰਿਤੀਆਂ ਬਣਾਈਆਂ ਨੇ, ਉਸ ਨੇ ਇੱਕ ਦੇਵੀ ਜਿਹੜੀ ਹੈ ਉਸ ਦੀ ਕਲਾਕ੍ਰਿਤੀ ਬਣਾਈ, ਉਸ 'ਤੇ ਅਟੈਕ ਕਰਤਾ, ਉਹਦੇ ਸਟੂਡੀਓ 'ਤੇ ਕਰਤਾ ਕਿ ਜੀ ਇਹਨੂੰ ਜਿਹੜਾ ਅੱਧ ਨੰਗੀ ਦਿਖਾ ਦਿੱਤਾ, ਇਹ ਸਾਡੀ ਦੇਵੀ ਦਾ ਅਪਮਾਨ ਹੈ। ਬੀਜੇਪੀ ਔਰ RSS ਨੇ ਕੀਤਾ, ਉਹਨੇ ਵੀ ਦੇਸ਼ ਛੱਡਿਆ। ਉਹਨੇ ਕਿਹਾ ਮੈਂ ਜੋ ਵੀ ਹੈ ਮੈਂ ਰਵਾਂਗਾ ਉਹੀ, ਮੈਂ ਇੱਕ ਕਲਾਕਾਰ ਹਾਂ, ਇਮਾਨਦਾਰੀ ਨਾਲ ਰਵਾਂਗਾ। ਔਰ ਉਸ ਦੀ ਮੌਤ ਬਾਹਰ ਸ਼ਾਇਦ ਇੰਗਲੈਂਡ ਜਾਂ ਦੁਬਈ ਦੇ ਵਿੱਚ ਪਿਛਲੇ ਦਿਨਾਂ 'ਚ ਹੋਈ। ਸੋ ਉਸ ਦੇ ਨਾਂ ਨੂੰ ਅੱਜ ਵੀ ਜਦੋਂ ਹੁਸੈਨ ਦਾ ਹੁੰਦਾ, ਕਹਿੰਦਾ ਠੀਕ ਹੈ ਮੈਂ ਪਿਆਰ ਕਰਦਾ ਆਪਣੇ ਵਤਨ ਨੂੰ, ਪਰ ਜਿੱਥੇ ਇਸ ਕਿਸਮ ਦੀ ਅਸਹਿਣਸ਼ੀਲਤਾ ਹੈ ਕਿ ਇੱਕ ਆਰਟ ਨੂੰ ਕੋਈ ਟੋਲਰੇਟ ਨਹੀਂ ਕਰ ਸਕਦਾ, ਮੈਂ ਇਸ ਮੁਲਕ 'ਚ ਨਹੀਂ ਰਵਾਂਗਾ। ਔਰ ਉਹਨੇ ਆਪਣੀ ਜਾਨ ਵੀ ਬਾਹਰ ਦਿੱਤੀ। ਸੋ ਮੈਂ ਸਮਝਦਾ ਵੀ ਇਹ ਇਸ ਕਿਸਮ ਦੇ ਹੁਸੈਨ ਵਰਗੇ ਜਾਂ ਰਾਜਗੋਪਾਲਾਚਾਰੀ ਅਨੰਤ ਮੂਰਤੀ ਵਰਗੇ ਕਾਸ਼ ਕੋਈ ਸਾਡੇ 'ਚ ਵੀ ਹੁੰਦੇ ਜੀ, ਜਿਹੜੇ ਕਿ ਬੁਲੰਦ ਆਵਾਜ਼ ਦੇ ਵਿੱਚ ਜੋ ਕੁਝ ਕੌਮ ਦੇ ਨਾਲ ਬੀਤੇ 3 ਦਹਾਕਿਆਂ ਤੋਂ ਹੋਇਆ ਹੈ, ਅੱਜ ਵੀ ਹੋ ਰਿਹਾ ਹੈ, ਵਿਚਾਰਾਂ ਦੀ ਆਜ਼ਾਦੀ ਕਿਵੇਂ ਉਸ ਦਾ ਐਂਡ ਕੀਤਾ ਜਾ ਰਿਹਾ ਹੈ, ਕਿਵੇਂ ਕੋਈ ਮਾੜੀ ਮੋਟੀ ਗੱਲ ਹੀ, ਜੇ ਹੁਣ ਉਹ ਬਲਜੀਤ ਸਿੰਘ ਦਾਦੂਵਾਲ ਹਰਿਆਣਾ ਕਮੇਟੀ 'ਚ ਇਨਵੋਲਵ ਹੋਇਆ, ਕਿਵੇਂ ਉਹਨੂੰ ਝੂਠੇ ਕੇਸ ਫੜ ਕੇ ਅੰਦਰ ਦੇ ਦਿੱਤਾ। ਔਰ ਉਹਦੇ 'ਚ ਸੀ, ਟ੍ਰਿਬਿਊਨ 'ਚ ਸੀ ਕਿ ਜੀ ਪੁਲਿਸ ਦਾ ਜਲੂਸ ਨਿਕਲਿਆ ਜਦੋਂ ਉਹ ਪਹਿਲਾਂ ਜਾ ਕੇ ਇੱਕ ਮੈਜਿਸਟ੍ਰੇਟ ਕੋਲ ਗਿਆ, ਜੀ ਇਹ ਕੇਸ ਤੇ ਸਾਨੂੰ ਇਹਦਾ ਰਿਮਾਂਡ ਦਿਓ। ਉਹਨੇ ਮੈਜਿਸਟ੍ਰੇਟ ਨੇ ਕਿਹਾ ਕਿ ਜੀ ਇਹ ਤਾਂ ਆਲਰੇਡੀ ਇਹਦੇ ਤੇ ਰਿਮਾਂਡ ਲੈ ਚੁੱਕਿਆ, ਇਹ ਤਾਂ ਫਲਾਣੇ ਸਾਲ ਦਾ ਕੇਸ ਜੀ। ਉੱਥੋਂ ਬੇਸ਼ਰਮ ਹੋ ਕੇ ਉਹਨੂੰ ਦੂਜੇ ਮੈਜਿਸਟ੍ਰੇਟ ਕਿਸੇ ਕੋਲ ਲੈ ਗਏ ਤੇ ਕਿਸੇ ਹੋਰ ਕੇਸ 'ਚ, ਯਾਨੀ ਜ਼ਾਹਰਾ ਤੌਰ ਦੇ ਉੱਤੇ ਪੁਲਿਸ ਹਰਾਸਮੈਂਟ। ਜੇ ਇੱਕ ਬੇਰੁਜ਼ਗਾਰ ਨੌਜਵਾਨ ਨੇ ਜੁੱਤੀ ਬਾਦਲ ਤੇ ਸੁੱਟੀ ਤੇ 5 ਬੰਦੇ ਚੱਕੇ ਹੋਏ, ਉਹਨਾਂ ਦੀ ਬੇਲ ਹੀ ਨਹੀਂ ਹੋ ਰਹੀ। ਸੋ ਹੁਣ ਜੇ ਜੁਡੀਸ਼ਰੀ ਹੋਏ, ਮੀਡੀਆ ਹੋਏ, ਸੈਂਟਰ ਗਵਰਨਮੈਂਟ ਹੋਏ, ਸਾਰੇ ਹੀ ਜਿਹੜੇ ਨੇ ਉਹ ਆਵਾਜ਼ ਦਬਾਉਣ ਤੇ ਲੱਗੇ ਹੋਏ ਨੇ, ਪਰ ਅਸੀਂ ਕਿਸੇ ਸਾਹਿਤਕਾਰ ਦੀ, ਕਿਸੇ ਲਿਖਾਰੀ, ਕਿਸੇ ਕਵੀ, ਕਿਸੇ ਜਿਹੜਾ ਲਿਟਰਰੀ ਫਿਗਰ ਦਾ ਇਹ ਬਿਆਨ ਨਹੀਂ ਸੁਣਦੇ ਜਿਹੜਾ ਇਹਨਾਂ ਨੂੰ ਧਿਕਾਰ ਰਿਹਾ ਹੋਏ ਕਿ ਵੀ ਤੁਸੀਂ ਆਹ ਕੰਮ ਕਰ ਰਹੇ ਹੋ। ਸੋ ਇਸ ਰਾਜਗੋਪਾਲਾਚਾਰੀ ਅਨੰਤ ਮੂਰਤੀ ਨੂੰ ਅਸੀਂ ਸੈਲੂਟ ਕਰਦੇ ਹਾਂ for his bravery and for his courage। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਤਰ੍ਹਾਂ ਲੈਣੇ ਬ੍ਰੇਕ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਰੋਕ ਵੇ ਤੋਂ ਬਾਅਦ।